ਜਿਹੜੀ ਨਿਊਯਾਰਕ ਵਾਲੀ ਖਬਰ ਆ ਉਹ ਥੋੜੀ ਜਿਹੀ ਆਪਾਂ ਉਹਦੇ ਵਿੱਚ ਐਕਸਪੈਂਡ ਕਰਦੇ ਹੋਏ ਜੇ ਜਾਈਏ ਤਾਂ ਰਮਨ ਜੀ T&E ਜਿਹੜਾ ਡਰਾਈਵਿੰਗ ਸਕੂਲ ਉੱਥੇ ਕੁਈਨਸ ਦੇ ਵਿੱਚ ਆ ਉਹਦੇ ਤੇ ਉੱਤੇ ਦੋਸ਼ ਆ ਵੀ 1600 ਤੋਂ $2000 ਜਿਹੜੇ ਆ ਉਹ ਚਾਰਜ ਕੀਤੇ ਗਏ ਆ ਫਾਲਸੀਫਾਈ ਕਰਨ ਦੇ ਲਈ ਡਰਾਈਵਿੰਗ ਐਗਜ਼ਾਮਸ ਨੂੰ ਜਿਹੜਾ ਉਹ ਲੈ ਕੇ ਇਨਵੈਸਟੀਗੇਟਰਸ ਨੇ ਜਿਹੜੇ ਸਕੂਲ ਦੇ ਓਨਰ ਉਹਨਾਂ ਉਸ ਨੂੰ ਜਿਹੜਾ ਉਹ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਵੀ ਉਹਨੇ 3 ਜਿਹੜੇ DMV ਦੇ ਐਗਜ਼ਾਮੀਨਰ ਤੇ ਸਬਸਟੀਟਿਊਟ ਡਰਾਈਵਰ ਉਹ ਜਿਹੜੇ ਬਣ ਕੇ ਹੋਰ ਲੋਕ ਬਣ ਕੇ ਜਿਹੜਾ ਉਹ ਟੈਸਟ ਜਿਹੜੇ ਉਹ ਦੇਈ ਜਾ ਰਹੇ ਸੀਗੇ। ਸੋ ਕਹਿੰਦੇ ਵੀ ਕਾਊਂਟਲੈਸ ਇੰਡੀਵਿਜੂਅਲਸ ਆਰ ਨਾਓ ਡਰਾਈਵਿੰਗ ਔਨ ਆਵਰ ਰੋਡਸ without ever having demonstrated the basic skills to do it safely। ਸਟੈਟਨ ਆਈਲੈਂਡ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਮਾਈਕਲ ਮੈਕਮੋਹਨ ਆ ਉਹਨਾਂ ਨੇ ਦੱਸਿਆ ਆ। ਸੋ ਇਹ ਪਿਛਲੇ ਸਮਿਆਂ ਦੇ ਵਿੱਚ ਇਹ ਬਹੁਤ ਧੜੱਲੇ ਦੇ ਨਾਲ ਇਹ ਕੰਮ ਚੱਲਦਾ ਰਿਹਾ ਆ ਤੇ ਹੁਣ ਜਿਹੜਾ ਇਸ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸ ਹੋ ਰਿਹਾ ਆ, ਜੋ ਕਿ ਬਹੁਤ ਚੰਗੀ ਗੱਲ ਆ। ਆਪਾਂ ਬਾਰ-ਬਾਰ ਇਹ ਕਹਿੰਦੇ ਰਹੇ ਵੀ ਰੋਡ ਸਾਰਿਆਂ ਦੀ ਸਾਂਝੀ, ਸਾਰਿਆਂ ਨੇ ਸਫ਼ਰ ਕਰਨਾ, ਤੁਹਾਡੇ ਪਰਿਵਾਰ ਸਾਡੇ ਪਰਿਵਾਰ ਸਾਰਿਆਂ ਨੇ ਜਿਹੜਾ ਉਹ ਕਰਨਾ ਆਪ ਹੋਣਾ ਤੇ ਇਦਾਂ ਦੇ ਖਤਰਨਾਕ ਜਿਹੜੇ ਡਰਾਈਵਰ ਉਹ ਹਮੇਸ਼ਾ ਰੋਡ ਤੋਂ ਪਰੇ ਹੀ ਜਿਹੜੇ ਉਹ ਰਹਿਣੇ ਚਾਹੀਦੇ। ਕਹਿੰਦੇ ਵੀ DMV ਹੁਣ ਆਪਣਾ ਜਿਹੜਾ ਸਿਸਟਮ ਆ ਉਹ ਫਿਕਸ ਜਿਹੜਾ ਉਹ ਕਰੂਗੀ। ਪਤਾ ਨਹੀਂ ਕਦੋਂ ਤੱਕ ਇਹਨਾਂ ਨੇ ਇਹ ਫਿਕਸ ਜਿਹੜਾ ਉਹ ਕਰਨਾ ਆ, ਪਰ ਹਾਲ ਦੀ ਘੜੀ ਤਾਂ ਆਪਾਂ ਜਿਹੜਾ ਇਹੀ ਦੇਖ ਰਹੇ ਆ ਵੀ ਇਦਾਂ ਦੀਆਂ ਕਰਤੂਤਾਂ ਇੱਕ ਨਹੀਂ ਕਈ ਥਾਈਂ ਜਿਹੜੀਆਂ ਆ ਉਹ ਹੋ ਚੁੱਕੀਆਂ। ਕੋਈ UPS ਦੇ ਨਾਲ ਪੈਸੇ ਮਨੀ ਸੈਂਡ ਕਰੀ ਜਾ ਰਿਹਾ ਸੀ, ਕੋਈ FedEx ਨਾਲ ਕਰੀ ਜਾ ਰਿਹਾ ਸੀ, ਕੋਈ ਸਿੱਧੇ DMV ਦੇ EMPLOYEES ਦੇ ਨਾਲ ਅੱਟੀ ਸੱਟੀ ਜਿਹੜੀ ਉਹ ਲਾਈ ਬੈਠੇ ਸੀਗੇ। ਸਬਸਟੀਟਿਊਟ ਡਰਾਈਵਰ ਜਿਹੜਾ ਉਹ ਕਰਾ ਕੇ ਕੰਮ ਜਿਹੜਾ ਉਹ ਕਰੀ ਜਾ ਰਹੇ ਆ। ਸੋ ਬਹੁਤ ਜਿਹੜੇ ਇਸ ਦੇ ਵਿੱਚ ਪਰਦੇਫਾਸ਼ ਜਿਹੜੇ ਉਹ ਹੋਣਗੇ। ਸੋ ਸ਼ੁਰੂਆਤ ਇਸ ਦੀ ਵੱਖ-ਵੱਖ ਸਟੇਟਸ ਦੇ ਵਿੱਚੋਂ ਵੀ ਜਿਹੜੀ ਹੋ ਚੁੱਕੀ ਆ। ਸੋ ਆਪਾਂ ਉਮੀਦ ਕਰਦੇ ਆ ਵੀ ਇਹ ਇੱਕ ਹਿਸਾਬ ਦੇ ਨਾਲ ਡੈਫੀਨੇਟਲੀ ਇਹ ਗੰਦ ਇਸ ਲਈ ਆ ਵੀ ਇਹ ਖਤਰਨਾਕ ਲੋਕ ਜਿਹੜੇ ਆਪ ਚਲਾ ਨਹੀਂ ਸਕਦੇ ਪੈਸੇ ਦੇ ਕੇ ਲਾਇਸੈਂਸ ਲੈ ਲੈਂਦੇ ਆ ਤੇ ਫਿਰ ਲੋਕਾਂ ਨੂੰ ਨਾਲੇ ਮਾਰਦੇ ਆ ਤੇ ਨਾਲੇ ਮਰਾਉਂਦੇ ਆ। ਹੋ ਸਕਦਾ ਜਿਹੜੇ ਬੰਦੇ ਨੇ ਰਮਨ ਜੀ ਜਿਹੜੀ ਸ਼ੁਰੂਆਤ 'ਚ ਖਬਰ ਕਰ ਰਹੇ ਸੀਗੇ ਵੀ ਜਿਹੜਾ ਸੁੱਤਾ ਹੀ ਸੀਗਾ ਉਹ ਵੀ ਕਦੇ ਉਹਨੇ ਪਤਾ ਨਹੀਂ ਇਦਾਂ ਹੀ ਨਾ ਕਿਤੇ ਲਾਇਸੈਂਸ ਲਿਆ। ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਉਹਦੀਆਂ ਪ੍ਰੀਵੀਅਸ ਉਹਦੀ ਹਿਸਟਰੀ ਆ ਜਾਂ ਜਿਹੜੀਆਂ ਸਾਈਟੇਸ਼ਨਸ ਆਈਆਂ ਹੈਗੀਆਂ ਉਹਦੇ ਵਿੱਚ ਉਹਨੂੰ ਵੀ ਜਿਹੜੀ ਆ ਉਹ ਇੰਗਲਿਸ਼ ਨਾ ਆਉਣ ਦੀ ਟਿਕਟ ਮਿਲੀ ਹੈਗੀ ਆ, ਜਿਹਦੇ ਵਿੱਚ ਕਿ ਲਿਟਰਲੀ ਇਹ ਦੱਸਿਆ ਗਿਆ ਹੈਗਾ ਕਿ ਉਹਨੂੰ ਇੰਗਲਿਸ਼ ਨਾ ਆਉਣ ਦੀ ਟਿਕਟ ਮਿਲੀ ਆ ਔਰ ਉਦੋਂ ਉਹਨੂੰ ਆਊਟ ਆਫ ਸਰਵਿਸ ਨਹੀਂ ਕੀਤਾ ਗਿਆ। ਸੋ ਇਹ ਇੱਕ ਪੁਆਇੰਟ ਹੈਗਾ ਜਿੱਥੇ ਕਿ ਜਿਹੜਾ ਇਹ ਐਕਸੀਡੈਂਟ ਹੈਗਾ, ਮੈਂ ਖਾਸ ਕਰਕੇ ਇਹ ਗੱਲ ਕਹਿਣਾ, ਇਹ ਐਕਸੀਡੈਂਟ ਹੈਗਾ ਇਹਨੇ ਬਲਦੀ ਤੇ ਤੇਲ ਵਾਲਾ ਕੰਮ ਕਰਨਾ ਹੈਗਾ ਹੁਣ ਇਸ ਵੇਲੇ। ਸੋ ਇਹ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਹੈਗਾ ਇਹ ਐਕਸੀਡੈਂਟ, ਕਿਉਂਕਿ ਇਸ ਐਕਸੀਡੈਂਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਹਿਲਾਂ ਹੋਈਆਂ ਹੈਗੀਆਂ ਜਿਹੜੀਆਂ ਕਿ ਅੱਜ ਕੀਤੀਆਂ ਜਾ ਰਹੀਆਂ, ਰੋਕਿਆ ਜਾ ਰਿਹਾ ਐਸੇ ਡਰਾਈਵਰਸ ਨੂੰ ਸੜਕ। ਔਰ ਖਾਸ ਕਰਕੇ ਜਦੋਂ ਦੇਖੋ ਤੁਸੀਂ ਹੁਣ ਇੱਥੇ ਇਹ ਵੀ ਇੱਕ ਸਪੈਕੂਲੇਸ਼ਨ ਚੱਲ ਰਹੀ ਆ ਕਿ ਜਿਹੜਾ ਡਰਾਈਵਰ ਆ ਉਹ 5'2", 5'3" ਆ ਤੇ ਉਹ 300 ਪਾਉਂਡਸ ਆ, ਓਵਰਵੇਟ ਹੈਗਾ, ਸਲੀਪ ਐਪਨੀਆ ਦੀ ਪ੍ਰੋਬਲਮ ਹੋ ਸਕਦੀ ਹੈ। ਕਿਹੜੇ ਡਾਕਟਰ ਨੇ ਇਹਦਾ ਮੈਡੀਕਲ ਕੀਤਾ ਹੈਗਾ, ਕਿਹੜੇ ਡਾਕਟਰ ਨੇ ਇਹਨੂੰ ਦੇਖਿਆ ਹੈਗਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਆ ਇਹ ਇਨਵੈਸਟੀਗੇਟ ਹੋਣੀਆਂ ਹੈਗੀਆਂ, ਬਹੁਤ ਡਿਟੇਲ ਦੇ ਵਿੱਚ ਇਨਵੈਸਟੀਗੇਟ ਹੋਣੀਆਂ। ਤੇ ਰਾਜਕਰਨ ਇੱਕ ਆਪਾਂ ਕਪਲ ਆਫ ਮੰਥਸ ਅਗੋ ਆਪਾਂ ਇੱਕ ਅਨਾਊਂਸਮੈਂਟ ਕੀਤੀ ਸੀਗੀ ਜਿੱਥੇ ਆਪਾਂ ਕਿਹਾ ਸੀਗਾ ਵੀ ਆਪਣੇ ਸਰਾਊਂਡਿੰਗ ਇੱਥੋਂ ਲੈਥਰੋਪ ਏਰੀਏ ਦੇ ਜਾਂ ਸਟਾਕਟਨ ਏਰੀਏ ਦੇ ਗੁਰੂ ਘਰਾਂ ਨੂੰ, ਤੇ ਉਹਨਾਂ ਦੇ ਵਿੱਚੋਂ ਆਪਣੇ ਕੋਲ ਸਟਾਕਟਨ ਗੁਰੂ ਘਰ ਨੇ ਅਪਰੋਚ ਕੀਤੀ ਸੀਗੀ ਲਾਸਟ ਵੀਕ। ਤੇ ਅਸੀਂ ਲਾਸਟ ਵੀਕ ਸਟਾਕਟਨ ਗੁਰੂ ਘਰ ਗਏ ਵੀ ਸੀਗੇ, ਉੱਥੇ ਅਨਾਊਂਸਮੈਂਟ ਕੀਤੀ ਆ ਕਿ ਆਉਣ ਵਾਲਾ ਜਿਹੜਾ ਆਹ ਵੀਕਐਂਡ ਹੈਗਾ ਆ ਸੰਡੇ ਤੋਂ ਅਸੀਂ ਜਿਹੜੀ ਸਪੀਕਿੰਗ ਕਲਾਸਿਸ ਆ ਉਹ ਸ਼ੁਰੂ ਕਰਨ ਜਾ ਰਹੇ ਆ। ਉੱਥੇ ਸਕੂਲ ਵਾਲਿਆਂ ਨਾਲ ਵੀ ਗੱਲਬਾਤ ਹੋ ਗਈ ਹੈ, ਸਾਰਾ ਕੁਛ ਕਰਿਕੂਲਮ ਜਿਹੜਾ ਉਹ ਸਟਾਰਟ ਹੋ ਰਿਹਾ। ਸੋ ਪਲੀਜ਼ ਜੇ ਤੁਸੀਂ ਸਟਾਕਟਨ ਗੁਰੂ ਘਰ ਦੇ ਲਾਗੇ ਛਾਗੇ ਹੈਗੇ ਆ ਤੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਆ ਤਾਂ ਸੰਡੇ ਨੂੰ ਜ਼ਰੂਰ ਸਾਨੂੰ ਆਣ ਕੇ 12 ਵਜੇ ਉੱਥੇ ਮਿਲੋ, ਅਸੀਂ ਉੱਥੇ ਹਾਜ਼ਰ ਰਵਾਂਗੇ। ਨਾਪਟਾ ਵੱਲੋਂ ਅਸੀਂ ਉੱਥੇ ਹੋਵਾਂਗੇ ਤੇ ਬਾਕੀ ਜਿਹੜੇ ਸਟਾਕਟਨ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਹੈਗੇ ਆ ਜਾਂ ਜਿਨ੍ਹਾਂ ਨੇ ਵੀ ਇਹ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਪਲੀਜ਼ ਉੱਥੇ ਜਾਓ ਤੁਸੀਂ। ਸਾਡੇ ਕੋਲ ਰਿਸੋਰਸਿਸ ਵੀ ਬੜੇ ਹੈਗੇ ਆ, ਸਾਡੇ ਕੋਲ ਉੱਥੇ ਅਸੀਂ ਕਲਾਸਿਸ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਲੱਸ ਨਾਲ ਦੇ ਨਾਲ ਤੁਹਾਨੂੰ ਉੱਥੇ ਐਡਮਿਸ਼ਨ ਲੈਣ ਤੋਂ ਬਾਅਦ ਤੁਹਾਨੂੰ ਐਨਾਲਾਈਜ਼ ਕੀਤਾ ਜਾਊਗਾ ਕਿ ਤੁਹਾਡਾ ਲੈਵਲ ਕਿੱਥੋਂ ਤੱਕ ਹੈਗਾ ਤੇ ਕਿਸ ਤਰ੍ਹਾਂ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ। ਜੀ ਅਮਰਜੀਤ ਸਿੰਘ ਜੀ, ਹਾਂਜੀ ਹਰਜੋਤ ਜੀ। ਹਾਂਜੀ ਅਮਰਜੀਤ ਭਾਜੀ ਉਹਨਾਂ ਨੇ ਮੈਸੇਜ ਵੀ ਲਿਖਿਆ ਹੈਗਾ, ਦੈਟਸ ਬੇਸਿਕਲੀ ਸੇਮ ਅਸੀਂ ਅਮਰਜੀਤ ਭਾਜੀ ਹੁਣੀ ਸਾਰੇ ਜਣੇ ਇਕੱਠੇ ਹੋ ਕੇ ਐਫਰਟ ਕਰ ਰਹੇ ਹੈਗੇ ਜੀ। ਬਿਲਕੁਲ ਫੀਸ ਵਗੈਰਾ ਵੀ ਹੈ ਕੁਛ ਕਿ ਨਹੀਂ?
ਨਹੀਂ ਭਾਜੀ, ਕੋਈ ਫੀਸ ਨਹੀਂ ਗੀ ਹੈਗੀ। ਗੁਰੂ ਘਰ ਦੇ ਵਿੱਚ ਵੀ ਕੋਈ ਫੀਸ ਨਹੀਂ ਗੀ। ਜੇ ਅਸੀਂ ਤੁਹਾਨੂੰ ਰੈਫਰ ਕਰਾਂਗੇ, ਜਿੱਦਾਂ ਅਡਲਟ ਸਕੂਲ ਹੈਗਾ, ਮੈਂਟਿਕਾ ਅਡਲਟ ਸਕੂਲ ਹੈਗਾ, ਜਾਂ ਹੋਰ ਕਿਤੇ ਵੀ ਰੈਫਰ ਕਰਦੇ ਆ, ਤਾਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਮਿਨੀਮਲ ਫੀਸ ਹੁੰਦੀ ਹੈ। $10-15 $10 ਕਲਾਸ ਦੀ ਫੀਸ ਹੁੰਦੀ ਆ, ਕੋਈ ਏਡੀ ਜ਼ਿਆਦਾ ਫੀਸ ਨਹੀਂ ਹੈਗੀ। ਸੋ ਆਈ ਥਿੰਕ ਕਿ ਇੰਨੀ ਤਾਂ ਜੇਬ 'ਚ ਹੱਥ ਮਾਰੇ ਇੰਨੇ ਤਾਂ ਨਿਕਲ ਹੀ ਆਉਂਦੇ ਨੋਟ। ਨਹੀਂ, ਪਰ ਚਾਹੀਦੇ ਤੁਹਾਨੂੰ $200-400 ਡਿਪੋਜ਼ਿਟ ਰੱਖਣਾ ਚਾਹੀਦਾ, ਕਿਉਂਕਿ ਜਦੋਂ ਕਲਾਸਾਂ ਪਾਸ ਹੋ ਗਈਆਂ ਫਿਰ ਵਾਪਸ ਕਰ ਦਿਓ, ਨਹੀਂ ਤਾਂ ਜੁਆਇਨ ਕਰ ਜਾਣਾ ਵੀ ਵਿੱਚ ਛੱਡ ਜਾਂਦੇ, ਜਿੱਦਾਂ ਖਾਲਸਾ ਸਕੂਲਾਂ 'ਚ ਕਈ ਵਾਰ ਨਿਆਣੇ ਕਰਦੇ ਆ। ਨਹੀਂ, ਗੁੱਡ ਆਈਡੀਆ ਹੈਗਾ ਭਾਜੀ। ਵੀਲ ਕੀਪ ਇਹ ਵੀ ਇੱਕ ਚੀਜ਼ ਹੈ ਜਿਹੜੀ ਗੁੱਡ ਆ, ਅਸੀਂ ਰੱਖਾਂਗੇ ਧਿਆਨ ਦੇ ਵਿੱਚ ਕਿ ਜੇ ਇਦਾਂ ਵੀ ਕੀਤਾ ਜਾ ਸਕਦਾ, ਪਰ ਡੈਫੀਨਿਟਲੀ ਇਟਸ ਆਲਮੋਸਟ ਫ੍ਰੀ ਹੈ।